ਹਰਜੋਤ ਸਿੰਘ ਜੀ ਤੇ ਰਮਨ ਜੀ, ਆਪਾਂ ਜਿਹੜੇ ਟਰੱਕਿੰਗ ਬਾਰੇ ਗੱਲਬਾਤ ਸ਼ੁਰੂ ਕਰਦੇ ਹਾਂ। ਜਦ ਅੱਜ ਤੋਂ ਕੁਝ ਵਰੇ ਪਹਿਲਾਂ AB5 ਆਇਆ, ਜਿਸ ਦੇ ਉੱਤੇ ਆਪਾਂ ਕਈ ਵਰੇ ਜਿਹੜੀ ਆ ਉਹ ਗੱਲਬਾਤ ਕਰਦੇ ਰਹੇ ਵੀ ਇਹ ਇੱਕ ਨਵੀਂ ਚੀਜ਼ ਜਿਹੜੀ ਉਹ ਆ ਰਹੀ ਆ, ਉਸ ਦੇ ਨਾਲ ਇੰਡਸਟਰੀ ਜਿਹੜੀ ਉਹ ਚੇਂਜ ਹੋ ਜਾਣੀ ਆ। ਥੋੜੇ ਦਿਨ ਪਹਿਲਾਂ ਵੀ ਆਪਾਂ ਇਹ ਖਬਰ ਸ਼ੇਅਰ ਕੀਤੀ ਸੀ ਤੇ ਅੱਜ ਆਪਾਂ ਉਸ ਦਾ ਦੇਖਦੇ ਹਾਂ ਵੀ ਕੀ ਜਿਹੜਾ ਅਸਰ ਟਰੱਕਿੰਗ ਦੇ ਉੱਤੇ ਜਿਹੜਾ ਉਹ ਰਹਿ ਸਕਦਾ ਆ। ਵੀ ਜਿਹੜਾ ਇੱਕ ਪ੍ਰਪੋਜ਼ਡ ਰੂਲ ਜਿਸ ਨੂੰ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਕਰ ਦਿੱਤਾ ਗਿਆ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ, ਰੀਕਲਾਸੀਫਿਕੇਸ਼ਨ ਬੇਸਿਕਲੀ ਗਿਗ ਵਰਕਰ ਦੀ, ਜਿਹਨੂੰ ਇੰਡੀਪੈਂਡੈਂਟ ਕੰਟਰੈਕਟਰ ਵੀ ਆਖ ਦਿੱਤਾ ਜਾਂਦਾ ਆ। ਤੇ ਜੇ ਆਪਾਂ ਇੱਥੇ ਗੱਲ ਕਰੀਏ ਟਰੱਕਿੰਗ ਦੇ ਹਿਸਾਬ ਨਾਲ, ਤਾਂ ਉਹਦੇ ਵਿੱਚ ਆਪਾਂ ਜਿਹੜਾ ਓਨਰ ਆਪਰੇਟਰ 1099 ਤੇ ਜਿਹੜੇ ਚੱਲਣ ਵਾਲੇ ਇੱਕ ਦੂਜੇ ਦੇ ਨਾਲ ਉਹ ਕੰਮ ਕਰਦੇ ਆ, ਉਹ ਸਾਰਾ ਕੁਝ ਰੀਕਲਾਸੀਫਾਈ ਕਰਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ। ਆਲਦੋ ਉਹਨਾਂ ਦਾ ਫੋਕਸ ਮੇਨ ਊਬਰ, ਲਿਫਟ, ਊਬਰ ਈਟਸ ਇਦਾਂ ਦੀਆਂ ਕੰਪਨੀਆਂ ਦੇ ਉੱਤੇ ਹੈ, ਪਰ ਇਸ ਦਾ ਅਸਰ ਆਟੋਮੈਟਿਕਲੀ ਆਪਾਂ ਦੇਖਣਾ ਵੀ ਟਰੱਕਿੰਗ ਦੇ ਉੱਤੇ ਵੀ ਪੈ ਜਾਊਗਾ। ਹੁਣ ਕੀ ਹੋ ਰਿਹਾ ਸੀਗਾ ਹਰਜੋਤ ਜੀ, ਰਮਨ ਜੀ, ਵੀ ਬਹੁਤ ਸਾਰੇ ਲੋਕ ਜਿਹੜੇ ਕੈਲੀਫੋਰਨੀਆ ਤੋਂ ਬਾਹਰ ਜਾ ਰਹੇ ਸੀ AB5 ਦੇ ਕਰਕੇ, ਵੀ ਅਸੀਂ ਉੱਥੇ ਜਾ ਕੇ ਆਪਣੇ ਆਪਰੇਸ਼ਨਸ ਰਨ ਕਰਾਂਗੇ। ਪਰ ਹੁਣ ਜਦੋਂ ਫੈਡਰਲ ਲੈਵਲ ਦੇ ਉੱਤੇ ਜੇ ਜਿਹੜਾ ਪ੍ਰਪੋਜ਼ਡ ਰੂਲ ਆ, ਜੇ ਉਹ ਬਣ ਜਾਂਦਾ ਆ, ਕਾਨੂੰਨ ਦਾ ਰੂਪ ਅਖਤਿਆਰ ਕਰ ਜਾਂਦਾ ਆ, ਤੇ ਫਿਰ ਤਾਂ ਕਿਤੇ ਵੀ ਨਹੀਂ ਜਿਹੜਾ ਉਹ ਜਾ ਹੋਊਗਾ। 50 ਦੀਆਂ 50 ਸਟੇਟਸ ਦੇ ਵਿੱਚ ਸੇਮ ਹੀ ਰੀਕਲਾਸੀਫਿਕੇਸ਼ਨ ਹੋ ਜਾਊਗੀ। ਜੀ ਬਿਲਕੁਲ, ਉਹਨਾਂ ਨੇ ABC ਟੈਸਟ ਬਿਲਕੁਲ ਰੱਖਿਆ ਹੈਗਾ। ਜੀ ਰਮਨ ਜੀ। ਬਿਲਕੁਲ ਰਾਜਕਰਨ, ਇਹ ਜਿਹੜੀ ਸਿਚੁਏਸ਼ਨ ਹੈਗੀ ਇਸ ਵੇਲੇ, ਜਿਹੜੀ ਆਪਾਂ ਬਹੁਤ ਚਿਰ ਤੋਂ ਮੈਂ ਇਹ ਗੱਲ ਕਰ ਰਹੀ ਸੀਗਾ ਕਿ ਜਿਹੜੇ AB5 ਹੈਗਾ, ਇਹ ਜਸਟ ਕੈਲੀਫੋਰਨੀਆ ਨੇ ਅਜੇ ਸੋਚਿਆ ਹੈਗਾ, ਕੀਤਾ ਹੈਗਾ, ਪਰ ਇਹ ਅਲਟੀਮੇਟਲੀ ਜਿਹੜਾ ਡਿਪਾਰਟਮੈਂਟ ਲੇਬਰ ਹੈਗਾ ਉਹਦੇ ਵਿੱਚ ਆਵਰਸ ਐਂਡ ਵਿੱਚ ਕਮੇਟੀ ਜਿਹੜੀ ਹੈਗੀ ਆ ਉਹਦੇ ਵਿੱਚ ਆ ਰਿਹਾ ਹੈਗਾ। ਸੋ ਉਹ ਚੀਜ਼ ਜਿਹੜੀ ਆ ਹੁਣ ਆਲਮੋਸਟ ਜਿਹੜੀ ਆਪਣੇ ਬਿਲਕੁਲ ਕੰਢੇ ਤੇ ਖੜੀ ਆ, ਆਉਣ ਵਾਸਤੇ ਆਪਣੇ ਡੋਰ ਸਟੈਪਸ 'ਚ ਹੈਗੀ ਆ। ਸੋ ਇਹ ਪ੍ਰਪੋਜ਼ਡ ਹੋ ਚੁੱਕਾ ਆ ਤੇ ਆਪਣੇ 45 ਡੇਜ਼ ਹੈਗੇ ਆ ਇਹਦੇ ਕਾਮੈਂਟ ਪੀਰੀਅਡ ਤੋਂ, ਉਸ ਤੋਂ ਬਾਅਦ ਜਿਹੜਾ ਆ ਇਹ ਜਿਹੜਾ ਲਾਗੂ ਹੋਣਾ ਆ। ਸੋ ਜਿਹੜੀ ਆਪਾਂ ਗੱਲ ਕਰਦੇ ਆ ਰਹੇ ਸੀ ਇੰਨੇ ਚਿਰ ਤੋਂ, ਇਹ ਡੈਫੀਨੇਟਲੀ ਹੁਣ ਲਾਗੂ ਹੋਣ ਜਾ ਰਹੀ ਹੈ। ਜੀ ਸੋ ਬਿਲਕੁਲ, ਡਿਪਾਰਟਮੈਂਟ ਆਫ ਲੇਬਰ ਨੇ ਇਹ ਕਿਹਾ ਵੀ ਜਿਹੜੀ ਮਿਸ ਕਲਾਸੀਫਿਕੇਸ਼ਨ ਇਜ਼ ਅ ਸੀਰੀਅਸ ਇਸ਼ੂ ਦੈਟ ਡਿਨਾਈਜ਼ ਵਰਕਰਸ ਰਾਈਟਸ ਐਂਡ ਪ੍ਰੋਟੈਕਸ਼ਨ ਅੰਡਰ ਫੈਡਰਲ ਲੇਬਰ ਸਟੈਂਡਰਡਸ। ਕਹਿੰਦੇ ਵੀ ਇਹ ਬਹੁਤ ਵੱਡਾ ਇਸ਼ੂ ਹੈਗਾ ਆ, ਇਹ ਬੇਜ ਥੈਫਟ ਹੁੰਦਾ ਆ ਇਹਦੇ 'ਚ, ਤੇ ਬਹੁਤ ਸਾਰੇ ਜੋ ਇੰਪਲਾਇਰਸ ਆ ਉਹ ਗੇਨ ਕਰਦੇ ਇਹਦੇ ਵਿੱਚ ਅਨਫੇਅਰ ਐਡਵਾਂਟੇਜ ਲਾ ਅਵਾਈਡਿੰਗ ਬਿਜ਼ਨਸਿਸ ਦੇ ਨਾਲੋਂ, ਹਨਾ। ਜਿਹੜੇ ਲਾ ਅਵਾਈਡਿੰਗ ਬਿਜ਼ਨਸਿਸ ਆ ਉਹ ਤਾਂ ਸਾਰਾ ਕੁਝ ਫੋਲੋ ਕਰਦੇ, ਜਿਹੜੇ ਨਹੀਂ ਕਰਦੇ ਸੋ ਉਹਨਾਂ ਇਸ ਕਰਕੇ ਲਾ ਅਵਾਈਡਿੰਗ ਬਿਜ਼ਨਸਿਸ ਨੂੰ ਵੀ ਹਰਟ ਹੁੰਦਾ ਹੈਗਾ। ਤੇ ਓਵਰਆਲ ਡਿਪਾਰਟਮੈਂਟ ਆਫ ਲੇਬਰ ਇਹ ਕਹਿ ਰਹੀ ਆ ਵੀ ਇਕੋਨਮੀ ਦੇ ਉੱਤੇ ਇਹਦਾ ਅਸਰ ਪੈਂਦਾ ਆ। ਸੋ ਇਹ ਪ੍ਰਪੋਜ਼ਲ ਜਿਹੜਾ ਰੱਖਿਆ ਗਿਆ ਹੈਗਾ ਆ, ਇਹ ਗੱਲਾਂ ਬਾਤਾਂ ਨਹੀਂ ਹੈ, ਬਹੁਤ ਵੱਡਾ 300 ਕੁਛ ਪੇਜ ਦਾ, ਸੌਰੀ 184 ਪੇਜ ਦਾ ਇਹ ਡਿਪਾਰਟਮੈਂਟ ਆਫ ਲੇਬਰ ਦਾ ਪ੍ਰਪੋਜ਼ਲ ਹੈਗਾ ਆ। ਸੋ 6 ਫੈਕਟਰਸ ਉਹਨੀ ਰੱਖੇ ਹੈਗੇ ਇਹਦੇ ਵਿੱਚ, ਇਕਨੋਮਿਕ ਰਿਐਲਿਟੀਜ਼ ਟੈਸਟ। ਸੋ ਇਹ ਲੱਗਦਾ ਹੀ ਹੈ ਵੀ ਉਹ ਹੋਏ ਜਾਣਾ ਪੂਰੇ USA ਲੈਵਲ ਤੇ।